ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਹੁਣ ਆਉਨੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਦੀ ਗੱਲ ਹੈ ਚੜ੍ਹਦੇ ਪੰਜਾਬ ਦਾ ਐਕਟਰ ਤੇ ਮੰਤਰੀ ਸਨੀ ਦਿਓਲ, ਤੇ ਨਾਲ ਗੱਲ ਕਰਾਂਗੇ ਲਹਿੰਦੇ ਪੰਜਾਬ ਮਤਲਬ ਸਾਡੇ ਵਾਲੇ ਪਾਸੇ ਦੇ ਸਨੀ ਦਿਓਲ ਦੀ। ਹੁਣ ਮੁੰਡੇ ਖੁੰਡੇ ਦੰਦ ਕੱਢਣ ਲੱਗ ਪਏ ਨੇ ਵੀ ਸਾਡੇ ਵਾਲੇ ਪਾਸੇ ਕਿਹੜਾ ਸਨੀ ਦਿਓਲ ਹੈ। ਦੱਸਣਾ ਮੈਂ ਤੁਹਾਨੂੰ, ਸਾਡੀ ਪਿਆਰੀ ਬਾਜੀ ਮਰੀਮ ਨਵਾਜ਼, ਉਹਨਾਂ ਦਾ ਘਰ ਵਾਲਾ ਸਾਡਾ ਪ੍ਰਾਹੁਣਾ ਭਾ ਸਫਦਰ, ਉਹ ਸਾਡੇ ਵਾਲੇ ਪਾਸੇ ਦਾ ਸਨੀ ਦਿਓਲ ਹੈ। ਤੇ ਇਹ ਕੋਈ ਮਖੌਲ 'ਚ ਗੱਲ ਨਹੀਂ ਹੋਣ ਡਈ। ਚੜ੍ਹਦੇ ਪੰਜਾਬ ਵਾਲਾ ਸਨੀ ਦਿਓਲ ਜਿਹੜਾ ਉਹ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਹੈ, MLA ਹੈ। ਐਕਟਰ ਕਰਕੇ ਅਸੀਂ ਉਹਦੀ ਗੱਲ ਨਹੀਂ ਕਰਨ ਡਏ, ਅਸੀਂ ਉਹਦੀ ਗੱਲ ਸਿਆਸਤਦਾਨ ਕਰਕੇ ਕਰਨ ਡਏ ਹਾਂ। ਜਦੋਂ ਉਹਦੀ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਭਾ ਸਫਦਰ ਦੀ ਰੱਖਾਂਗੇ, ਫਿਰ ਤੁਹਾਨੂੰ ਸਮਝ ਆਏਗੀ ਵੀ ਦੋਵਾਂ ਦਾ ਮੁਆਵਜ਼ਾ ਕਿਉਂ ਕਰਨ ਡਏ ਹਾਂ। ਹੁਣ ਪਹਿਲਾਂ ਤੇ ਤੁਰ ਪਈਏ ਤੇ ਗੱਲ ਕਰੀਏ ਚੜ੍ਹਦੇ ਪੰਜਾਬ ਦੇ ਸਨੀ ਦਿਓਲ ਦੀ। ਹੁਣ ਤੁਸੀਂ ਆਖੋਗੇ ਉਧਰ ਵਾਲੇ ਪੰਜਾਬ ਨੂੰ ਮੈਂ ਚੜ੍ਹਦਾ ਪੰਜਾਬ ਕਿਉਂ ਆਨਾ? ਉਹ ਕਿਉਂਕਿ ਮਸ਼ਰਕ ਵਾਲੇ ਪਾਸੇ ਹੈ ਤੇ ਸੂਰਜ ਮਸ਼ਰਕ ਤੋਂ ਚੜ੍ਹਦਾ ਹੈ, ਇਸ ਲਈ ਪੰਜਾਬੀ ਜ਼ੁਬਾਨ 'ਚ ਜਿਹੜੇ ਵੀ ਇਲਾਕੇ ਮਸ਼ਰਕ ਵਾਲੇ ਪਾਸੇ ਹੋਣ ਉਹਨਾਂ ਨੂੰ ਚੜ੍ਹਦਾ ਆਖ ਦਿੰਦੇ ਨੇ, ਤੇ ਜਿਹੜੇ ਮਗਰਬ ਵਾਲੇ ਪਾਸੇ ਹੋਣ ਜਿੱਧਰ ਸੂਰਜ ਡੁੱਬਦਾ ਹੈ ਉਹਨਾਂ ਨੂੰ ਡੁੱਬਦਾ ਆਖ ਦਿੰਦੇ ਨੇ ਜਾਂ ਲਹਿੰਦਾ ਆਖ ਦਿੰਦੇ ਨੇ। ਡੁੱਬਦਾ ਤਾਂ ਨਹੀਂ ਆਂਦੇ, ਲਹਿੰਦਾ ਆਖਦੇ ਨੇ। ਇਸ ਵਾਸਤੇ ਅਸੀਂ ਚੜ੍ਹਦੇ ਪੰਜਾਬ ਦੇ ਸਨੀ ਦਿਓਲ ਦੀ ਪਹਿਲਾਂ ਗੱਲ ਕਰ ਲਈਏ। ਜਿਹੜੀ ਮੋਦੀ ਸਾਹਿਬ ਦੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ BJP, ਉਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੇ 2019 'ਚ ਸਨੀ ਦਿਓਲ ਸਾਹਿਬ ਨੂੰ ਟਿਕਟ ਦਿੱਤਾ ਗੁਰਦਾਸਪੁਰ ਤੋਂ। ਗੁਰਦਾਸਪੁਰ ਦੇ ਹਲਕੇ ਤੋਂ 82,000 ਦੀ ਲੀਡ ਨਾਲ ਸਨੀ ਦਿਓਲ ਸਾਹਿਬ ਜਿੱਤੇ ਤੇ ਜਿੱਤ ਕੇ ਉਹ ਮੈਂਬਰ ਲੋਕ ਸਭਾ ਬਣ ਗਏ। ਜਿਹੜੀ ਪਾਰਲੀਮੈਂਟ ਹੈ ਉਹਨਾਂ ਦੀ ਉਹਦੇ ਉਹ MLA ਬਣ ਗਏ। ਤੇ ਉਸ ਤੋਂ ਬਾਅਦ ਸਨੀ ਭਾ ਨੇ ਕਸਮ ਖਾ ਲਈ ਵੀ ਉੱਥੇ ਕੂਣਾ ਨਹੀਂ, ਮਤਲਬ ਬੋਲਣਾ ਨਹੀਂ, ਕੂਣਾ ਆਂਦੇ ਬੋਲਣ ਨੂੰ, ਕੂਣਾ ਨਹੀਂ, ਗੁੰਗੇ ਬਣ ਕੇ ਬਹਿ ਜਾਣਾ। ਕੂਣਾ ਸਿਰਫ ਫਿਲਮਾਂ 'ਚ ਹੀ ਹੈ। ਸਨੀ ਭਾ ਜੀ ਨੇ ਉੱਥੇ ਆਰਾਮ ਨਾਲ ਝਪੀਟ ਵੱਢੀ ਤੇ ਜਾ ਕੇ ਬੈਠੇ ਰਹੇ। ਤੇ ਜਿਹੜੀ ਭਾ ਜੀ ਨੇ ਅਟੈਂਡੈਂਸ ਕੀਤੀ ਨਾ ਅਸੈਂਬਲੀ ਦੀ, ਉਹ ਵੀ ਉਹਨਾਂ ਆਖਿਆ ਮੈਂ ਜਾਣਾ ਹੀ ਨਹੀਂ ਉੱਥੇ। 18% ਇਜਲਾਸ ਸਿਰਫ ਅਟੈਂਡ ਕੀਤੇ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ BJP ਵਾਲਿਆਂ ਨੇ ਕੀ ਕੀਤਾ। BJP ਵਾਲਿਆਂ ਦਾ ਇੱਕ ਰੌਲਾ ਹੈ, ਉਹ ਕਿਉਂਕਿ ਨੈਸ਼ਨਲ ਪਾਰਟੀ ਹੈ ਉਹਨਾਂ ਦੀ, ਕੌਮੀ ਪਾਰਟੀ ਕਹਿ ਲਓ ਉਹਨਾਂ ਦੀ, ਪੂਰੇ ਮੁਲਕ ਦੇ ਵਿੱਚ ਹੈ। ਅਤੇ ਪੰਜਾਬ ਦੇ ਵਿੱਚ ਜਿਹੜੇ ਐਸੇ ਇਲਾਕੇ ਜਿੱਥੇ ਜੱਟ ਸਿੱਖ ਬਹੁਤੇ ਨੇ, ਉੱਥੇ BJP ਨੂੰ ਕੋਈ ਬਹੁਤ ਜ਼ਿਆਦਾ ਸਪੋਰਟ ਹਲੇ ਤੱਕ ਲੱਭਦੀ ਨਹੀਂ। ਇਸੇ ਵਜ੍ਹਾ ਤੋਂ ਸਨੀ ਭਾਜੀ ਦੇ ਅੱਬਾ ਜੀ ਧਰਮਿੰਦਰ ਸਾਹਿਬ ਨੂੰ, ਮਸ਼ਹੂਰੇ ਜ਼ਮਾਨਾ ਐਕਟਰ ਨੇ, ਉਹਨਾਂ ਨੂੰ ਬੀਕਾਨੇਰ ਤੋਂ ਉਹਨਾਂ ਨੇ ਇਹ ਮੈਂਬਰ ਪਾਰਲੀਮੈਂਟ ਦੇ ਉਤਾਰਿਆ ਸੀ। ਉੱਥੇ ਵੀ ਰੌਲਾ ਇਹੀ ਸੀ ਵੀ ਉੱਥੇ ਜੱਟ ਸਿੱਖ ਬਹੁਤੇ ਸਨ, ਅਤੇ ਧਰਮਿੰਦਰ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਜੱਟ ਵੀ ਨੇ ਅਤੇ ਸਿੱਖ ਵੀ ਨੇ। ਇਸ ਲਈ ਉਹਨਾਂ ਨੂੰ ਟਿਕਟ ਦਿੱਤੀ ਸੀ। ਅਤੇ ਉਹਨਾਂ ਵੀ ਕੰਮ ਵੈਸੇ ਕਾਰ ਇਹੋ ਜਿਹੀ ਕੀਤੀ ਸੀ, ਮਤਲਬ 2004 ਤੋਂ 2009 ਦੇ ਵਿੱਚ ਕਿਤੇ ਉਹ ਰਹੇ ਸਨ, ਮੈਂ ਅਗਰ ਗਲਤ ਨਹੀਂ, ਉਦੋਂ ਮੈਂਬਰ ਪਾਰਲੀਮੈਂਟ ਰਹੇ ਸਨ। ਅਤੇ ਉਹ ਵੀ ਕੋਈ ਨਹੀਂ ਗਏ ਗੋਏ ਅਸੈਂਬਲੀ, ਅਤੇ ਗੱਲ ਗੁੱਲ ਉਹਨਾਂ ਨੇ ਵੀ ਘੱਟ ਹੀ ਕੀਤੀ। ਫਿਰ ਸਨੀ ਭਾ ਜੀ ਦੀ ਜਿਹੜੀ ਮਤਰੇਈ ਮਾਂ ਹੈ ਅਤੇ ਧਰਮਿੰਦਰ ਸਾਹਿਬ ਦੀ ਬੇਗਮ ਹੀਮਾ ਮਾਲਿਨੀ ਸਾਹਿਬਾ, ਉਹਨਾਂ ਨੂੰ ਵੀ BJP ਸਾਹਿਬ ਨੇ ਹੀ, ਇਸੇ ਪਾਰਟੀ ਨੇ ਹੀ, ਮੋਦੀ ਸਾਹਿਬ ਨੇ ਹੀ ਉਹਨਾਂ ਨੂੰ ਵੀ ਟਿਕਟ ਦਿੱਤੀ ਸੀ। ਔਰ ਵਜ੍ਹਾ ਉੱਥੇ ਵੀ ਇਹੀ ਸੀ ਵੀ ਜੱਟਾਂ ਦੀ ਬਹੂ ਹੈ। ਐਸੇ ਇਲਾਕੇ ਜਿੱਥੇ ਜੱਟਾਂ ਦਾ ਵੋਟ ਜੱਟਾਂ ਸਿੱਖਾਂ ਦਾ ਬਹੁਤਾ ਹੈ, ਉੱਥੇ ਉਹਨਾਂ ਨੇ ਜਾਟ ਬਹੂ ਜਿਹੜੀ ਹੈ ਜਾਂ ਜੱਟ ਬਹੂ ਜਿਹੜੀ ਉਹ ਉਤਾਰੀ। ਅਤੇ ਉਹਨਾਂ ਦਾ ਰਿਕਾਰਡ ਵੀ ਕੁਝ ਇਹੋ ਜਿਹਾ ਹੀ ਹੈ, ਉਹਨਾਂ ਨੇ ਵੀ ਕੋਈ ਇਹੋ ਜਿਹਾ ਹੀ ਕੰਮ ਕੀਤਾ। ਪਰ ਸਨੀ ਭਾਜੀ ਤੋਂ ਉਹਨਾਂ ਦਾ ਰਿਕਾਰਡ ਬਹੁਤਾ ਚੰਗਾ ਹੈ ਜ਼ਰਾ ਥੋੜ੍ਹਾ ਜਿਹਾ। ਉਹਨਾਂ ਇੱਕ ਤਾਂ ਸਨੀ ਭਾਜੀ ਨੇ ਤਾਂ ਸਿਰਫ 18% ਦਾ ਇਜਲਾਸ ਅਟੈਂਡ ਕੀਤੇ, ਉਹਨਾਂ ਕੋਲ 4 ਇਜਲਾਸ ਵੀ ਅਟੈਂਡ ਕੀਤੇ ਅਤੇ ਸਵਾਲ ਵੀ ਪੁੱਛੇ ਨੇ। ਜਿਹੜੇ MLA ਨੇ ਨਾ, ਉਹਨਾਂ ਦੀ ਜਿਹੜੀ ਐਵਰੇਜ ਸਵਾਲ ਪੁੱਛਣ ਦੀ ਹੈ ਨਾ 5 ਸਾਲਾਂ 'ਚ, ਉਹ ਕੋਈ 200 ਸਵਾਲ ਪੁੱਛਦੇ ਨੇ। 190 192 ਐਵਰੇਜ ਹੈ ਹਿੰਦੁਸਤਾਨ ਦੇ ਵਿੱਚ। ਸਨੀ ਭਾਜੀ ਰਹੇ ਨੇ ਗੁੰਗੇ, ਉਹਨਾਂ ਕੋਈ ਸਵਾਲ ਨਹੀਂ ਪੁੱਛਿਆ। ਪਰ ਇਹ ਗਲਤ ਹੋਏਗਾ ਜੇ ਮੈਂ ਕਹਾਂ ਕੋਈ ਨਹੀਂ, ਕਿਉਂਕਿ ਇੱਕ ਸਵਾਲ ਪੁੱਛਿਆ ਉਹਨਾਂ ਨੇ ਆਪਣੇ 5 ਸਾਲਾਂ 'ਚ। ਉਹ ਜਿਹੜਾ ਇੱਕ ਸਵਾਲ ਉਹਨਾਂ ਪੁੱਛਿਆ ਸੀ ਵੀ ਦਰਿਆਵਾਂ 'ਚ ਜਿਹੜੀ ਰੇਤ ਚੋਰੀ ਹੁੰਦੀ ਹੈ, ਸਮਗਲ ਹੁੰਦੀ ਹੈ, ਇਲੀਗਲ ਰੇਤ ਕੱਢੀ ਜਾਂਦੀ, ਇਹਦਾ ਕੋਈ ਉਪਾਅ ਕਰੋ। ਇਹ ਇੱਕ ਸਵਾਲ ਸਨੀ ਭਾਜੀ ਨੇ ਪੁੱਛਿਆ ਸੀ। ਇਹਦੇ ਕੰਪੈਰੀਜ਼ਨ 'ਚ ਹੀਮਾ ਮਾਲਿਨੀ ਸਾਹਿਬਾ ਜਿਹੜੀ ਉਹਨਾਂ ਦੀ ਮਤਰੇਈ ਮਾਂ, ਉਹਨਾਂ 93 ਸਵਾਲ ਪੁੱਛੇ ਸਨ। ਹਾਂਜੀ, ਫਿਰ ਵੀ ਕੁਝ ਨਾ ਕੁਝ ਕੰਮ ਬਿਹਤਰ ਹੈ। ਪਰ ਇੱਕ ਜਿਹੜਾ ਨਾਰਮਲ MLA ਹੈ, ਐਵਰੇਜ ਜਿਹੜੀ ਹੈ ਉਹ ਤਕਰੀਬਨ ਕੋਈ 190 91 ਸਵਾਲ ਨੇ, 200 ਦੇ ਕਰੀਬ ਨੇ। ਅਤੇ ਅਸੈਂਬਲੀ 'ਚ ਵੀ ਉਹ ਘੱਟ ਹੀ ਗਏ, ਪਿਓ ਵੀ ਘੱਟ ਹੀ ਗਿਆ ਉਹਨਾਂ ਦਾ, ਮਤਰੇਈ ਮਾਂ ਵੀ ਘੱਟ ਹੀ ਗਈ। ਅਤੇ ਹੁਣ ਹੀਮਾ ਮਾਲਿਨੀ ਸਾਹਿਬਾ ਦੀ ਉਮਰ ਹੋ ਗਈ ਹੈ 75 ਸਾਲ। ਅਤੇ ਪ੍ਰਿੰਟ ਵਾਲੇ ਲਿਖਦੇ ਨੇ ਹਿੰਦੁਸਤਾਨੀ ਅਖਬਾਰ ਕਿ ਇਹ ਕੋਈ ਰੂਲ ਤਾਂ ਨਹੀਂ ਹੈਗਾ, ਪਰ BJP ਵਾਲੇ 75 ਸਾਲਾਂ ਤੋਂ ਵੱਧ ਵਾਲਾ ਜਿਹੜਾ ਸਿਆਸਤਦਾਨ ਹੈ ਉਹਨੂੰ ਫਿਰ ਟਿਕਟ ਘੱਟ ਹੀ ਦਿੰਦੇ ਨੇ, ਉਹਨੂੰ ਰਿਟਾਇਰ ਕਰ ਦਿੰਦੇ ਨੇ। ਪ੍ਰਿੰਟ ਵਾਲੇ ਲਿਖਣ ਡਏ ਨੇ। ਬਹਰਹਾਲ ਹੁਣ ਵਾਪਸ ਆਨੇ ਸਨੀ ਭਾਜੀ ਤੇ। ਸਨੀ ਭਾਜੀ ਗੁਰਦਾਸਪੁਰ ਤੋਂ MLA ਤੇ ਬਣ ਗਏ, ਪਰ ਉਹਨਾਂ ਨੇ ਜਾ ਕੇ ਨਾ ਤੇ ਅਸੈਂਬਲੀ ਅਟੈਂਡ ਕੀਤੀ,
ਤੇ ਨਾ ਉੱਥੇ ਉਹ ਕੋਈ ਕੂਏ ਬੋਲੇ, ਨਾ ਕੋਈ ਸਵਾਲ ਪੁੱਛਿਆ। ਇੱਕੋ ਹੀ ਸਵਾਲ ਪੁੱਛਿਆ, ਮੈਂ ਤੁਹਾਨੂੰ ਦੱਸਿਆ। ਤੇ 5 ਸਾਲ ਉਹਨਾਂ ਨਿਗਾਹਤੇ, ਸਲਾਬ ਵੀ ਆਏ, ਫਲੱਡ ਵੀ ਆਏ ਗੁਰਦਾਸਪੁਰ ਦੇ ਵਿੱਚ। ਤੇ ਸਨੀ ਭਾਜੀ ਜਿਹੜੇ ਨੇ, ਉਹਨਾਂ ਦੀ ਇੱਕ ਫਿਲਮ ਆਈ ਸੀ ਮਸ਼ਹੂਰੇ ਜ਼ਮਾਨਾ, ਚੇਤਾ ਹੋਏਗਾ ਤੁਹਾਨੂੰ, 2001 'ਚ ਸ਼ਾਇਦ, ਗਦਰ ਸੀ ਉਹਦਾ ਨਾਂ। ਹੁਣ ਉਹਨਾਂ ਦੂਸਰੀ ਬਣਾਈ ਸੀ, ਗਦਰ 2। ਉਹਦੀ ਪ੍ਰਮੋਸ਼ਨ ਵਾਸਤੇ ਉਹ ਗੁਰਦਾਸਪੁਰ ਦੇ ਨਾਲ ਅੰਮ੍ਰਿਤਸਰ ਗਏ। ਅੰਮ੍ਰਿਤਸਰ ਗਏ ਤੇ ਉੱਥੇ ਆਪਣੀ ਫਿਲਮ ਦੀ ਮਸ਼ਹੂਰੀ ਕੀਤੀ ਤੇ ਉੱਥੋਂ ਹੀ ਜਹਾਜ਼ ਲਿਆ ਤੇ ਵਾਪਸ ਆਪਣੀ ਕੌਂਸਟੀਚੁਐਂਸੀ ਵੀ ਨਹੀਂ ਗਏ। ਲੋਕਾਂ ਤੰਗ ਆ ਕੇ ਉੱਥੇ ਬੈਨਰ ਲਾ ਛੱਡੇ ਕਿ ਸਨੀ ਦਿਓਲ ਜਿਹੜਾ ਨਾ ਮਿਸਿੰਗ ਹੈ, ਤਲਾਸ਼ੇ ਗੁੰਮਸ਼ੁਦਾ ਲਾਤੀ, ਕਿ ਗੁੰਮਸ਼ੁਦਾ ਪਤਾ ਨਹੀਂ ਕਿੱਧਰ ਚਲਾ ਗਿਆ, ਲੱਭੋ ਉਹਨੂੰ। ਸਨੀ ਭਾਜੀ ਨੇ ਜਿਹੜਾ ਉਹ ਟਵਿੱਟਰ ਦੇ ਉੱਤੇ ਕੋਈ 2-4 ਗੱਲਾਂ ਕੀਤੀਆਂ, ਕੋਈ 10 ਗੱਲਾਂ ਕੀਤੀਆਂ, ਜਿਹੜੀਆਂ ਵੀ ਕੀਤੀਆਂ, ਜਾਂ 20 ਕੀਤੀਆਂ ਹੋਣਗੀਆਂ, 50 ਕੀਤੀਆਂ ਹੋਣਗੀਆਂ, ਜਿਹੜੇ ਟਵੀਟ ਸ਼ਵੀਟ ਕੀਤੇ ਬਸ। ਉਹ ਵੀ ਜਦੋਂ ਕਿਸਾਨਾਂ ਦਾ ਉਹ ਜਿਹੜਾ ਉਹਨੂੰ ਮੋਰਚਾ ਆਉਂਦੇ ਨੇ, ਅਸੀਂ ਇਤਜਾਜ ਆਉਂਦੇ ਹਾਂ, ਉਧਰਲੇ ਪਾਸੇ ਆਉਂਦੇ ਮੋਰਚਾ ਕੱਢਣਾ, ਉਹ ਵੀ ਜਦੋਂ ਉਹਨਾਂ ਨੇ, ਕਿਸਾਨਾਂ ਨੇ ਉੱਥੇ ਜਲਸਾ ਜਲੂਸ ਕੱਢਿਆ ਸੀ ਮੋਦੀ ਦੇ ਖਿਲਾਫ, ਤੇ ਉਸ ਵੇਲੇ ਉਹਨਾਂ ਟਵੀਟ ਸ਼ਵੀਟ ਕੀਤੇ। ਬਾਕੀ ਉਹਨਾਂ ਇਹੀ ਕਿਹਾ ਵੀ ਚੁੱਪ ਰਹਿ ਮੀਆਂ ਅਬਦੁਲ ਸਤਾਰਾ। ਉਹ ਇੱਕ ਕਵਾਲੀ ਸੀ, ਸੁਣ ਲੈਣਾ, ਤੁਹਾਨੂੰ ਸਮਝ ਆ ਜਾਏਗੀ ਮੈਂ ਕੀ ਕਹਿਣਾ ਚਾਹੁੰਦਾ। ਬਹਰਹਾਲ ਭਲਵਾਨ ਜੀ ਜਿਹੜੇ ਨੇ ਉਹ ਚੁੱਪ ਰਹੇ ਨੇ, ਤੇ ਬੀਜੇਪੀ ਵਾਲਿਆਂ ਨੇ ਹੁਣ ਸੋਚਿਆ ਵੀ ਜੇ ਇਹਨਾਂ ਨੂੰ ਉਤਾਰਿਆ ਤੇ ਉੱਥੇ ਦੁਰਗਤ ਬਣ ਜਾਣੀ। ਭਲਵਾਨ ਜੀ ਨੇ ਆਪ ਵੀ ਵੈਸੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਸਿਆਸਤ ਮੇਰੇ ਵੱਸ ਦਾ ਕੰਮ ਨਹੀਂ। ਉਹਨਾਂ ਕਿਹਾ ਜੀ ਮੈਂ ਐਕਟਿੰਗ ਹੀ ਕਰਾਂਗਾ, ਤੇ ਮੇਰੇ ਖਿਆਲ ਦੇ ਵਿੱਚ ਐਕਟਿੰਗ ਹੀ ਜਿਹੜੀ ਹੈ ਨਾ ਮੇਰੇ ਵਾਸਤੇ ਠੀਕ ਹੈ। ਨਾਲ ਤੁਰਦੇ ਤੁਰਦੇ ਉਹਨਾਂ ਇਹ ਵੀ ਆਖ ਦਿੱਤਾ ਵੀ ਸਾਡੇ ਟੱਬਰ ਵਾਸਤੇ ਲੱਗਦਾ ਸਿਆਸਤ ਵੈਸੇ ਹੀ ਠੀਕ ਨਹੀਂ ਹੈ। ਮੈਂ ਤੁਹਾਨੂੰ ਵਜ੍ਹਾ ਦੱਸ ਹੀ ਦਿੱਤੀ ਵੀ ਉਹਨਾਂ ਦੇ ਅੱਬਾ ਜੀ ਦਾ ਵੀ ਰਿਕਾਰਡ ਇਹੋ ਜਿਹਾ ਹੀ ਸੀ, ਤੇ ਉਹਨਾਂ ਦੀ ਜਿਹੜੀ ਮਤਰੇਈ ਮਾਂ ਹੈ ਉਹਨਾਂ ਦਾ ਵੀ ਰਿਕਾਰਡ ਇਹੋ ਜਿਹਾ ਹੀ ਸੀ। ਉਹ ਮਾਥੁਰਾ ਤੋਂ, ਮੇਰਾ ਖਿਆਲ ਮਾਥੁਰ ਜਾਂ ਮਾਥੁਰਾ, ਮੈਨੂੰ ਹੁਣ ਸ਼ਹਿਰ ਦਾ ਐਗਜ਼ੈਕਟ ਨਾਂ ਨਹੀਂ ਪਤਾ, ਉੱਥੋਂ ਮੈਂਬਰ ਪਾਰਲੀਮੈਂਟ ਇਹੀ MLA ਬਣੀਆਂ ਨੇ, ਤੇ ਉਹ ਦੋਹਰੇ ਵੀ ਇਲੈਕਸ਼ਨ ਲੜਨਾ ਚਾਹੁੰਦੀਆਂ ਨੇ, ਡਿਪੈਂਡਿੰਗ ਕਿ ਉਹਨਾਂ ਨੂੰ ਟਿਕਟ ਸ਼ਿਕਟ ਲੱਭਦਾ ਹੈ ਕਿ ਨਹੀਂ ਲੱਭਦਾ। ਬਹਰਹਾਲ ਐਕਟਰਾਂ ਨੂੰ ਉੱਥੇ ਹੁਣ ਟਿਕਟ ਦੇਣ ਦਾ ਕੰਮ ਘਟਦਾ ਜਾ ਰਿਹਾ, ਕਿਉਂਕਿ ਆਵਾਮ 'ਚ ਉੱਥੇ ਵੀ ਸ਼ਊਰ ਹੈ, ਤੇ ਆਵਾਮ ਉੱਥੇ ਵੀ ਆਂਦੀ ਹੈ ਕਿ ਐਸਾ ਬੰਦਾ ਸਾਨੂੰ ਦਿਓ, ਐਸੇ ਬੰਦੇ ਨੂੰ ਟਿਕਟ ਦਿਓ ਜਿਹੜਾ ਸਾਡੇ ਨਾਲ ਮਿਲੇ, ਸਾਡਾ ਕੰਮ ਕਰੇ, ਅਵੇਲੇਬਲ ਹੋਵੇ, ਕੌਂਸਟੀਚੁਐਂਸੀ 'ਚ ਆਵੇ, ਤੇ ਗ੍ਰਾਸ ਰੂਟ 'ਤੇ ਕੰਮ ਕਰੇ। ਸੋਸ਼ਲ ਮੀਡੀਆ ਨੇ ਹਰ ਸ਼ੈ ਬਦਲ ਦਿੱਤੀ। ਬਹਰਹਾਲ ਸਨੀ ਭਾਜੀ ਦੀ ਜਿਹੜੀ ਗੱਲ ਹੋਣੀ ਸੀ ਉਹ ਤੇ ਮੈਂ ਤੁਹਾਡੇ ਨਾਲ ਕਰ ਦਿੱਤੀ, ਲੇਕਿਨ ਨਾਲ ਤੁਹਾਨੂੰ ਮੈਂ ਦੱਸਣਾ ਵੀ ਉੱਥੋਂ ਦੀ ਸਿਆਸਤ ਕਿਸ ਤਰ੍ਹਾਂ ਬਦਲ ਰਹੀ ਹੈ। ਇੱਕ ਤੇ ਸਨੀ ਭਾਜੀ ਦੀ ਜਗ੍ਹਾ 'ਤੇ ਉਹਨਾਂ ਜਿਹਨੂੰ ਟਿਕਟ ਦਿੱਤੀ ਹੈ ਉਹਦਾ ਨਾਂ ਹੈ ਦਿਨੇਸ਼ ਸਿੰਘ ਬਾਬੂ। ਉਹ ਬੜਾ ਕੰਮਗੋ ਬੰਦਾ, ਪਰ ਕੰਮ ਕਰਨ ਵਾਲਾ ਬੰਦਾ, ਉਹਦੀ ਇਹ ਸ਼ੋਹਰਤ ਹੈ। ਤੇ ਦੂਸਰੇ ਪਾਸੇ ਜਿਹੜੀ ਇੰਟਰਸਟਿੰਗ ਮੇਰੇ ਵਾਸਤੇ ਗੱਲ ਹੈ ਕਿ ਉੱਥੋਂ ਦੀ ਸਿਆਸਤ ਕਿਸ ਤਰ੍ਹਾਂ ਬਦਲ ਰਹੀ ਹੈ। ਉੱਥੋਂ ਦੀ ਸਿਆਸਤ ਵੇਖੋ ਕਿ ਨਾਲ ਹੀ ਅੰਮ੍ਰਿਤਸਰ ਹੈ ਗੁਰਦਾਸਪੁਰ ਦੇ, ਉੱਥੋਂ ਜਿਹੜੀ ਬੀਜੇਪੀ ਹੈ ਉਹਨਾਂ ਨੇ ਟਿਕਟ ਦਿੱਤੀ ਹੈ ਸਾਬਕ ਇੰਡੀਅਨ ਸਫੀਰ ਜਿਹੜਾ ਅਮਰੀਕਾ 'ਚ ਸੀ, ਔਰ ਉਹਨਾਂ ਦਾ ਨਾਂ ਹੈ ਤਰਨਜੀਤ ਸਿੰਘ। ਇਹ ਹੁਣ ਤੁਸੀਂ ਦੇਖੋ ਕਿ ਇਹ ਪਾਕਿਸਤਾਨ ਔਰ ਉਸ ਪਾਸੇ ਦੀ ਸਿਆਸਤ ਦਾ ਬਦਲਦਾ ਹੋਇਆ ਜਿਹੜਾ ਇਸ ਵੇਲੇ ਰੁਝਾਨ ਹੈ, ਪਾਕਿਸਤਾਨ 'ਚ ਵੀ ਬਦਲ ਰਿਹਾ, ਇੱਥੇ ਵੀ ਹੁਣ ਤੁਸੀਂ ਦੇਖਿਆ ਸਲਮਾਨ ਅਕਰਮ ਰਾਜਾ ਸਾਹਿਬ ਵਰਗੇ ਬੰਦੇ ਜਿਹੜੇ ਪ੍ਰੋਫੈਸ਼ਨਲ ਵਕੀਲ ਸਨ, ਉਹ ਸਿਆਸਤ 'ਚ ਇਮਰਾਨ ਖਾਨ ਲੈ ਆਇਆ, ਤੇ ਹੋਰ ਸਾਡੇ ਵਰਗੇ ਬੜੇ ਸਾਰੇ ਬੰਦਿਆਂ ਨੂੰ ਲੈ ਗਿਆ। ਲੇਕਿਨ ਉਧਰ ਦੇਖੋ ਹਿੰਦੁਸਤਾਨ ਦੇ ਵਿੱਚ ਵੀ ਇਹ ਤਬਦੀਲੀ ਮੈਨੂੰ ਲੱਗਦਾ ਓਵਰਆਲ ਹੁਣ ਹਰ ਪਾਸੇ ਆ ਰਹੀ ਹੈ ਕਿ ਅੰਮ੍ਰਿਤਸਰ ਵਰਗੇ ਰਿਮੋਟ ਇਲਾਕੇ, ਰਿਮੋਟ ਹੀ ਕਵਾਂਗਾ ਨਾ, ਬਾਰਡਰ ਦੇ ਉੱਤੇ ਇਲਾਕਾ ਹੈ, ਇੱਕ ਰਿਮੋਟ ਇਲਾਕੇ ਦੇ ਵਿੱਚ ਉਹ ਸਾਬਕਾ ਹਿੰਦੁਸਤਾਨੀ ਸਫੀਰ ਜਿਹੜਾ ਅਮਰੀਕਾ 'ਚ ਰਿਹਾ, ਤਰਨਜੀਤ ਸਿੰਘ, ਉਹਨੂੰ ਉਹਨਾਂ ਟਿਕਟ ਦਿੱਤੀ ਹੈ। ਤੇ ਸੋਚੋ ਉੱਥੇ ਲੋਕਾਂ ਨੇ ਉਹਨੂੰ ਵੋਟ ਵੀ ਦੇਣਾ, ਅਤੇ ਉਹਦੇ ਜਿੱਤਣ ਦੇ ਵੀ ਕਾਫੀ ਚਾਂਸ ਨੇ। ਤੇ ਅਗਰ ਤਰਨਜੀਤ ਸਿੰਘ ਸਾਧੂ ਜਿਹੜਾ ਉਹ ਜਿੱਤ ਗਿਆ, ਤੇ ਇਹਦਾ ਮਤਲਬ ਹੈ ਕਿ ਫਿਰ ਪੜ੍ਹੇ ਲਿਖੇ ਲੋਕਾਂ ਦੀ ਉੱਥੇ ਜਿਹੜੀ ਹੁਣ ਪਿੰਡਾਂ ਦੀਆਂ ਕੌਂਸਟੀਚੁਐਂਸੀਆਂ ਦੇ ਵਿੱਚ ਵੀ ਉਹਨਾਂ ਦੀ ਅਪਰੋਚ ਬਣ ਰਹੀ ਹੈ, ਗੱਲਬਾਤ ਬਣ ਰਹੀ ਹੈ, ਤੇ ਇੱਕ ਜਮਹੂਰੀਅਤ, ਉਹਨਾਂ ਦੀ ਜਮਹੂਰੀਅਤ ਵਾਸਤੇ ਚੰਗੀ ਗੱਲ ਹੈ। ਤੇ ਗਾਂ ਸਾਡੇ ਵਾਸਤੇ ਵੀ ਇਮਰਾਨ ਖਾਨ ਨੇ ਇਸ ਪਾਸੇ ਵੀ ਰਾਹ ਖੋਲ੍ਹ ਦਿੱਤੇ ਨੇ ਕਿ ਇੱਥੇ ਵੀ ਹੁਣ ਪਿੰਡ ਹੋਣ ਜਾਂ ਸ਼ਹਿਰ ਹੋਣ, ਜਿਹਨੂੰ ਇਮਰਾਨ ਖਾਨ ਨੇ ਟਿਕਟ ਦਿੱਤੀ ਉਹ ਜਿੱਤਦਾ ਹੋਇਆ ਇਸ ਪਾਸੇ ਵੀ ਨਜ਼ਰ ਆਇਆ। ਹੁਣ ਅਸੀਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਉਨੇ ਆਪਣੇ ਵਾਲੇ ਪਾਸੇ, ਤੇ ਆਪਣੇ ਸਨੀ ਦਿਓਲ ਦੀ ਗੱਲ ਕਰਨੇ ਜਿਹੜਾ ਸਾਡਾ ਭਾ ਸਫਦਰ ਹੈ। ਤੁਸੀਂ ਆਖੋਗੇ ਵੀ ਇਸ ਵੀਲੌਗ 'ਚ ਮੈਂ ਭਾ ਸਫਦਰ ਨੂੰ ਕਿਵੇਂ ਲੈ ਆਇਆ? ਭਾ ਸਫਦਰ ਨੂੰ ਮੈਂ ਇਸ ਤੋਂ ਲਿਆਇਆ ਕਿ ਭਾ ਸਫਦਰ ਨੇ ਇੱਕ ਬਿਆਨ ਠੋਕਿਆ। ਪਹਿਲਾਂ ਤੋਂ ਬਿਆਨ ਵੇਖੋ, ਉਹਨੇ ਆਖਿਆ ਵੀ ਇਮਰਾਨ ਖਾਨ ਦੀ ਕਦੇ ਉਹ ਮੌਜ ਨਹੀਂ ਲੱਗੀ ਜਿਹੜੀ ਹੁਣ ਲੱਗੀ ਹੈ, ਤੇ ਇਮਰਾਨ ਖਾਨ ਨੂੰ ਦੇਸੀ ਕੁੱਕੜ ਲੱਭਣ ਡਿਆ ਜੇਲ੍ਹ ਦੇ ਵਿੱਚ, ਤੇ ਇਹੋ ਜਿਹੀ ਮੌਜ ਤੇ ਇਮਰਾਨ ਖਾਨ ਨੇ ਕਦੇ ਵੀ ਨਹੀਂ ਕੀਤੀ। ਹੁਣ ਤੁਹਾਨੂੰ ਜਿਹੜੇ PTI ਵਾਲੇ ਨੇ ਨਾ, ਉਹਨਾਂ ਨੂੰ ਗੁੱਸਾ ਆਏਗਾ ਭਾ ਦੇ ਉੱਤੇ, ਲੇਕਿਨ ਭਾ ਦੀਆਂ ਮਜਬੂਰੀਆਂ ਸਮਝੋ। ਵੇਖੋ, ਅਗਰ ਕੋਈ ਬੰਦਾ ਸਿਰਫ ਦੇਸੀ ਕੁੱਕੜ ਨੂੰ, ਇੱਕ ਬੰਦੇ ਨੂੰ ਜੇਲ੍ਹ 'ਚ ਰੱਖਿਆ, ਉਹਦੀ ਆਜ਼ਾਦੀ, ਸਾਰਿਆਂ ਨੂੰ ਪਤਾ ਐਥਲੀਟ ਆਦਮੀ ਹੈ, ਆਜ਼ਾਦ ਬੰਦਾ ਹੈ, ਮਾਹੌਲ ਨਾਲ ਪਿਆਰ ਕਰਨ ਵਾਲਾ, ਪਰਿੰਦਿਆਂ ਨਾਲ, ਜਾਨਵਰਾਂ ਨਾਲ, ਦਰਖਤਾਂ ਨਾਲ, ਪਹਾੜਾਂ ਨਾਲ ਟਰੈਕਿੰਗ ਕਰਨ ਵਾਲਾ ਬੰਦਾ, ਉਹ ਸਾਰਾ ਉਹੋ ਜਿਹਾ ਬੰਦਾ, ਉਹਨੂੰ ਜੇਲੇ ਰੱਖਿਆ, ਤੇ ਸਿਰਫ ਦੇਸੀ ਕੁੱਕੜ ਦੇ ਉੱਤੇ ਭਾ ਨੂੰ ਇਤਰਾਜ਼ ਹੈ ਵੀ ਦੇਸੀ ਕੁੱਕੜ ਲੱਭ ਰਿਹਾ, ਇਹਦੇ ਨਾਲ ਦੀ ਮੌਜ ਤਾਂ ਕੋਈ ਹੋ ਨਹੀਂ ਸਕਦੀ। ਇੱਥੋਂ ਤੁਸੀਂ ਹਿਸਾਬ ਲਾਓ ਵੀ ਭਾ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ। ਭਾ ਨੂੰ ਜੇ ਚੰਗਾ ਟੁੱਕਰ ਲੱਭਦਾ ਹੁੰਦਾ ਤੇ ਭਾ ਇਹੋ ਜਿਹਾ ਬਿਆਨ ਦਿੰਦਾ? ਭਾ ਵਿਚਾਰੇ ਨੂੰ ਜਦੋਂ ਪਤਾ ਲੱਗਾ ਵੀ ਮੈਨੂੰ ਤੇ ਇੱਥੇ ਜਿਸ ਤਰ੍ਹਾਂ ਵੀ ਲੱਭਦੀ ਹੈ, ਉੱਥੇ ਇਮਰਾਨ ਖਾਨ ਸਾਹਿਬ ਨੂੰ ਦੇਸੀ ਕੁੱਕੜ ਲੱਭ ਜਾਂਦਾ, ਤੇ ਉਹ ਹੁਣ ਭਾ ਜਿਹੜਾ ਹੈ ਨਾ, ਉਹ ਬਿਆਨ ਦੇਣ ਡਿਆ ਵੀ ਮੇਰੇ ਤੋਂ ਤੇ ਉਹੀ ਚੰਗਾ ਹੈ।
ਹਾਲਾਂਕਿ ਭਾ ਜਿਹੜਾ ਹੈ ਉਹ ਮਰਦੇ ਅਵਲ ਹੈ ਇਸ ਵੇਲੇ ਪੰਜਾਬ ਦਾ। ਉਹਨਾਂ ਦੀ ਘਰ ਵਾਲੀ ਜਿਹੜੀ ਹੈ ਸਾਡੀ ਭੈਣ ਮਰੀਮ ਨਵਾਜ਼ ਹੈ, ਇਸ ਵੇਲੇ ਚੀਫ ਮਿਨਿਸਟਰ ਹੈ, ਮਤਲਬ ਚੀਫ ਮਿਨਿਸਟਰ ਹੈ ਪੰਜਾਬ ਦੀ। ਉਸ ਦੇ ਬਾਵਜੂਦ ਤੁਸੀਂ ਵੇਖਿਆ ਵੀ ਭਾ ਵਿਚਾਰਾ ਜਿਹੜਾ ਨਾ ਉਹ ਇੰਝ ਹੀ ਹੈ ਜਿਵੇਂ ਚਿਰਾਗ ਰਗੜਨ ਤੇ ਆਉਣਾ, ਮਤਲਬ ਭਾ ਸਾਡਾ ਗਾਇਬ ਹੈ, ਕਿਤੇ ਨਜ਼ਰ ਨਹੀਂ ਆਉਂਦਾ ਭਾ, ਆਵਾਜ਼ ਧੂਏ ਤਰ੍ਹਾਂ ਉੱਡਿਆ ਭਾ। ਔਰ ਦੱਸਣ ਵਾਲੇ ਤਾਂ ਇਹ ਦੱਸਦੇ ਨੇ ਵੀ ਭਾ ਨੂੰ ਕਿਉਂਕਿ ਮਾੜਾ ਚੰਗਾ ਆਖਦੇ ਸਨ, ਭਾ ਦੇ ਨਾਲ ਸਲੂਕ ਬੁਰਾ ਕਰਦੇ ਸਨ, ਇਸ ਲਈ ਭਾ ਨੇ ਪੂਰੀ ਪਲੈਨਿੰਗ ਕਰਕੇ ਤੇ ਮਾਨਸੇਰੇ ਤੋਂ ਜਿਹੜੇ 4 ਵੋਟ ਨਵਾਜ਼ ਸ਼ਰੀਫ ਸਾਹਿਬ ਨੂੰ ਲੱਭਣੇ ਸਨ ਨਾ, ਉਹ ਵੀ ਨਹੀਂ ਲੱਭਣ ਦਿੱਤੇ ਤੇ ਉਸ ਤੋਂ ਗੁਸਤਾਸਮ ਸਾਹਿਬ ਜਿੱਤ ਗਏ ਤੇ ਨਵਾਜ਼ ਸ਼ਰੀਫ ਸਾਹਿਬ ਹਾਰ ਗਏ। ਉਸ ਤੋਂ ਬਾਅਦ ਭਾ ਦੀ ਹੋਰ ਜ਼ਿਆਦਾ ਹੁਣ ਮਾਮਲਾਤ ਖਰਾਬ ਨੇ। ਅੱਗੇ ਜਿਹੜੀ ਦਾਲ ਸਾਗ ਲੱਭਦਾ ਸੀ ਭਾ ਨੂੰ ਪਲੇਟ 'ਚ ਪਾ ਕੇ ਲੱਭਦਾ ਸੀ, ਹੁਣ ਅਗਲੇ ਰੋਟੀ 'ਤੇ ਹੀ ਸਾਲਣ ਪਾ ਕੇ ਦਿੰਦੇ ਨੇ ਭਾ ਨੂੰ। ਤੇ ਇਹ ਭਾ ਦੀ ਸਟੇਟਮੈਂਟ ਦੇ ਉੱਤੇ ਐਡਾ ਗੁੱਸਾ ਨਾ ਕਰੋ। ਭਾ ਮਜਬੂਰ ਹੈ, ਭਾ ਦੇ ਨਾਲ ਜਿਹੜਾ ਸਲੂਕ ਹੈ ਉਹ ਆਪ ਸੋਚੋ ਵੀ ਕਿੱਡਾ ਮਾੜਾ ਹੁੰਦਾ ਹੋਏਗਾ। ਇਹ ਸਾਡੀ ਬਾਜੀ ਜਿਹੜੀ ਦਿਨ ਦੇ ਵਿੱਚ ਘੰਟਾ 2 ਘੰਟੇ ਕੰਮ ਕਰਦੀ ਸਿਆਸੀ ਤੌਰ 'ਤੇ ਸਾਡੇ ਖਿਲਾਫ ਬਿਆਨ ਦਿੰਦੀ ਹੈ, ਸੋਚੋ ਸਾਡੇ ਨਾਲ ਕੀ ਘੰਟੇ 2 ਘੰਟੇ 'ਚ ਕਰਦੀ ਹੈ। ਅਤੇ ਪੂਰੀ ਪਾਕਿਸਤਾਨੀ ਆਵਾਮ ਨਾਲ ਕੋਈ ਬੱਚੀ ਹੋਵੇ ਜਿਹੜੀ ਹੈਲਮਟ ਲੈਣ ਆ ਰਹੀ ਤੋਹਫੇ 'ਚ, ਡਿਲੀਵਰੀ ਕਰਦੀ ਫੂਡ ਦੀ, ਉਹ ਚੇਤਾ ਹੋਏਗਾ ਤੁਹਾਨੂੰ, ਬੱਚੀ ਨੇ ਮਾਸਕ ਪਾਇਆ, ਕੈਮਰੇ 'ਤੇ ਨਹੀਂ ਸੀ ਆਉਣਾ ਚਾਹੁੰਦੀ, ਬਾਜੀ ਨੇ ਉਹਨੂੰ ਜ਼ਬਰਦਸਤੀ ਫੜ ਕੇ ਕੈਮਰੇ ਅੱਗੇ ਕਰ ਦਿੱਤਾ। ਇਹ ਬਾਜੀ ਪਬਲਿਕ ਲਾਈਫ 'ਚ ਇਹ ਕਰਦੀ ਹੈ ਜੋ ਬਾਜੀ ਨੇ, ਚੇਤਾ ਕਰੋ, ਕਾਰਦਾਰ ਸਾਹਿਬਾਂ ਦੇ ਨਾਲ ਕੀਤਾ 2-3 ਵਾਰੀ, ਜਿਵੇਂ ਛੰਡ ਸੁੱਟਿਆ ਉਹਨੂੰ। ਅਤੇ ਇਹ ਬਾਜੀ ਬਾਹਰ ਕਰਦੀ ਹੈ ਅਤੇ ਘਰ ਸੋਚੋ ਸਾਡੇ ਭਾ ਨਾਲ ਕੀ ਸਲੂਕ ਹੁੰਦਾ ਹੋਏਗਾ। ਅਤੇ ਇਹ ਜਿਵੇਂ ਹੁਣ ਤੁਸੀਂ ਹਿਸਾਬ ਲਾਇਆ ਨਾ ਕਿ ਨਾਂ ਸੁਣ ਕੇ ਤੇ ਬੰਦੇ ਅੱਗੇ ਪਿੱਛੇ ਹੋ ਜਾਂਦੇ ਨੇ। ਸੁਣਿਆ ਵੀ ਅੱਜ ਕੱਲ੍ਹ ਨਵਾਜ਼ ਸ਼ਰੀਫ ਭਾ ਸਫਦਰ ਦਾ ਨਾਂ ਸੁਣਦੇ ਨੇ ਅਤੇ ਅੱਗੇ ਪਿੱਛੇ ਹੋ ਜਾਂਦੇ ਨੇ, ਆਉਂਦੇ ਨੇ ਯਾਰ ਇਹਨੇ ਮੈਨੂੰ ਮਾਨਸਰੇ ਖੜ੍ਹ ਕੇ ਖੱਜਲ ਕੀਤਾ ਹੈ। ਸਦਕੇ ਜਾਵਾਂ ਮੈਂ ਮਾਨਸਰਾ ਵਾਲਿਆਂ ਤੋਂ ਵੀ, ਬਈ ਉਹਨਾਂ ਉੱਥੇ ਖੜ੍ਹ ਕੇ ਖੱਜਲ ਕੀਤਾ ਹੈ। ਉਹ ਕਹਿੰਦੇ ਨੇ ਵੀ ਭਾ ਇੱਥੇ ਹੀ ਦੱਸ ਦਿੰਦਾ ਭਾ ਸਫਦਰ ਕਿ ਨਵਾਜ਼ ਸ਼ਰੀਫ ਸਾਹਿਬ ਇਸ ਵਾਰੀ ਉੱਥੋਂ ਇਲੈਕਸ਼ਨ ਨਾਲ ਲੜੋ, ਤੁਹਾਡੇ ਨਾਲ ਮਾੜਾ ਹੋਣਾ, ਪਰ ਭਾ ਪੁਰਾਣੇ ਬਦਲੇ ਲੈਣਾ ਚਾਹੁੰਦਾ ਸੀ ਜੋ ਭਾ ਦੇ ਨਾਲ ਕੀਤਾ ਗਿਆ। ਬਹਰਹਾਲ ਮੈਂ ਭਾ ਨੂੰ ਇਹ ਕਹਾਂਗਾ, ਭਾ ਸਫਦਰ ਨੂੰ, ਕਿ ਯਾਰ ਤੁਹਾਡੀ ਗੱਲ ਠੀਕ ਹੈ ਵੀ ਇਮਰਾਨ ਖਾਨ ਦੀ ਬੜੀ ਮੌਜ ਲੱਗੀ ਦੇਸੀ ਕੁੱਕੜ, ਅਤੇ ਮੇਰਾ ਵੀਰ ਤੂੰ ਪਹਿਲਾਂ ਵੀ ਤਾਂ ਜੇਲ੍ਹ 'ਚ ਹੀ ਹੈ ਨਾ ਤੂੰ ਕਦੀ ਕਿਸੇ ਨੂੰ ਵੇਖਣ ਨੂੰ ਮਿਲਦਾ, ਨਾ ਮਿਲਣ ਨੂੰ ਮਿਲਦਾ, ਨਾ ਬਿਆਨ ਦੇ ਸਕਦਾ ਮਰਜ਼ੀ ਨਾਲ, ਨਾ ਕੱਪੜਾ ਲੀੜਾ ਆਪਣੀ ਮਰਜ਼ੀ ਨਾਲ ਪਾ ਸਕਦਾ, ਨਾ ਬਾਹਰ ਨਿਕਲ ਸਕਦਾ, ਮਤਲਬ ਜੇਲ੍ਹ 'ਚ ਹੀ ਹੈ ਨਾ ਪਹਿਲਾਂ ਵੀ ਮੇਰਾ ਵੀਰ, ਮਾੜੇ ਹੀ ਹਾਲਾਤ ਨੇ ਨਾ। ਅਤੇ ਮੈਂ ਤੈਨੂੰ ਮਸ਼ਵਰਾ ਦਿੰਦਾ ਵੀ ਜਾ ਚਲਾ ਜਾ ਇਮਰਾਨ ਖਾਨ ਦੇ ਕੋਲ, ਉੱਥੇ ਜੇਲ੍ਹ ਹੀ ਬਹਿ ਜਾ ਇੱਕ, ਅਤੇ ਨਾਲ ਉੱਥੇ ਲਾਗੇ ਬਹਿ ਕੇ ਪਲੇਟ 'ਚ ਇੱਜ਼ਤ ਦੇ ਨਾਲ ਆਪਣਾ ਦੇਸੀ ਕੁੱਕੜ ਖਾ ਲਿਆ ਕਰ, ਜਿਹੜਾ ਕਦੀ ਇਮਰਾਨ ਖਾਨ ਸਾਹਿਬ ਨੂੰ ਲੱਭਦਾ ਤੈਨੂੰ ਵੀ ਇੱਕ ਬੋਟੀ ਦੇ ਦਿਆ ਕਰਨਗੇ। ਇੱਥੇ ਤਾਂ ਇਕੱਲਾ ਸ਼ੋਰਾ ਹੀ ਪੀਣ ਡਿਆ ਭਾ ਸਾਡਾ, ਬੋਟੀਆਂ ਲੱਭਦੀਆਂ ਕੋਈ ਨਹੀਂ, ਭਾ ਸਾਡੇ ਨੂੰ ਸ਼ੋਰਾ ਪੀ ਕੇ ਹੁਣ ਬਿਆਨ ਠੋਕੀ ਆਉਂਦਾ ਕਿ ਬਈ ਇਮਰਾਨ ਖਾਨ ਉੱਥੇ ਕੁੱਕੜ ਲੱਭਣ ਡਿਆ ਦੇਸੀ, ਉਹਦਾ ਕੁਛ ਕਰੋ। ਅਤੇ ਇਹ ਭਾ ਨੂੰ ਜਿਹੜਾ ਇਮਰਾਨ ਖਾਨ ਦੀ ਰੋਟੀ ਦੇ ਉਹ ਬਿੱਲੀ ਨੂੰ ਛਿਛੜੇ ਦੀਆਂ ਖਾਬਾਂ, ਭਾ ਨੂੰ ਜਿਹੜੇ ਖਾਬ ਆਉਣ ਡਏ ਨੇ। ਇੱਕ ਤਾਂ ਮੈਂ ਬਾਜੀ ਮਰੀਮ ਨੂੰ ਗੁਜ਼ਾਰਿਸ਼ ਕਰਾਂਗਾ ਵੀ ਇਹ ਰਮਜ਼ਾਨ ਹੈਂਪਰ ਦਾ ਇੱਕ ਬੈਗ ਭਾ ਨੂੰ ਵੀ ਦਿਓ ਬਈ, ਭਾ ਦਾ ਵੀ ਕੋਈ ਆਸਰਾ ਬਣੇ, ਭਾ ਭੁੱਖਾ ਮਰ ਗਿਆ ਸਾਡਾ। ਅਤੇ ਦੂਜਾ ਭਾ ਜੇ ਨਹੀਂ ਕੋਈ ਸ਼ਾਇਦ ਦਿੰਦੇ ਨਾ, ਤੂੰ ਸਾਡਾ ਤਾਂ ਵੀਰ ਹੈ, ਸਾਡੀ ਉਹ ਭੈਣ ਹੈ। ਸਿਆਸਤ ਆਪਣੀ ਜਗ੍ਹਾ 'ਤੇ, ਮੈਂ ਕਦੀ ਬਾਜੀ ਤੋਂ ਬਗੈਰ ਆਪਣੀ ਭੈਣ ਦੀ ਗੱਲ ਨਹੀਂ ਕੀਤੀ, ਮਜ਼ਾਕ ਵੀ ਕਰਾਂਗਾ, ਅਟੈਕ ਵੀ ਕਰਾਂਗਾ ਸਿਆਸੀ, ਲੇਕਿਨ ਸਾਡੀ ਭੈਣ ਹੈ, ਮੈਂ ਤਾਂ ਭੈਣ ਕਹਿ ਕੇ ਗੱਲ ਕਰਾਂਗਾ। ਅਤੇ ਉਸ ਹਿਸਾਬ ਨਾਲ ਭਾਈ ਤੂੰ ਸਾਡਾ ਪ੍ਰਾਹੁਣਾ ਹੈ। ਅੱਛਾ ਪ੍ਰਾਹੁਣਾ, ਹੁਣ ਮੁੰਡਿਆਂ ਨੂੰ ਪਤਾ ਨਹੀਂ ਲੱਗਦਾ ਹੋਏਗਾ, ਪ੍ਰਾਹੁਣਾ ਵੈਸੇ ਤਾਂ ਮਹਿਮਾਨ ਨੂੰ ਆਖਦੇ ਨੇ, ਲੇਕਿਨ ਪੰਜਾਬੀ ਜਿਹੜਾ ਦਮਾਦ ਹੋਏ ਨਾ ਉਹਨੂੰ ਵੀ, ਜਵਾਈ ਭਾਈ ਨੂੰ ਵੀ ਪ੍ਰਾਹੁਣਾ ਆਖ ਲਈਦਾ। ਅਤੇ ਭਾਈ ਜੀ ਤੁਸੀਂ ਸਾਡੇ ਪ੍ਰਾਹੁਣੇ ਹੋ ਅਤੇ ਅਸੀਂ ਤਾਂ ਤੁਹਾਡਾ ਖਿਆਲ ਕਰਨਾ, ਅਤੇ ਵੀਰ ਮੇਰਿਆ ਇੱਜ਼ਤ ਇਸੇ 'ਚ ਹੀ ਬਚਣੀ ਹੈ। ਸਨੀ ਦਿਓਲ ਬਣ, ਜਿਵੇਂ ਸਨੀ ਦਿਓਲ ਫਿਰਦਾ ਨਾ ਫਿਲਮਾਂ ਦੇ ਵਿੱਚ ਕੜਾਕੇ ਕੱਢੀ ਜਾਂਦਾ, ਅਤੇ ਜਿਸ ਵੇਲੇ ਅਸੈਂਬਲੀ 'ਚ ਆਇਆ ਅਤੇ ਚੁੱਪ, ਕਿਤੇ ਨਹੀਂ ਬੋਲਿਆ। ਅਤੇ ਹੁਣ ਜਿਸ ਵੇਲੇ ਬੋਲਿਆ ਅਤੇ ਉਹਨੇ ਵੀ ਖੱਫਣ ਹੀ ਪਾੜਿਆ ਬੋਲ ਕੇ, ਉਹਨੇ ਆਖਿਆ ਸਾਡੇ ਟੱਬਰ ਵਾਸਤੇ ਹੀ ਸਿਆਸਤ ਠੀਕ ਨਹੀਂ। ਅਤੇ ਨਾਲ ਉਹਨੇ ਅਖਬਾਰ ਨੂੰ ਆਖਿਆ ਕਿ ਆਈ ਐਮ ਟੂ ਗੁੱਡ ਫॉर ਪੋਲੀਟਿਕਸ, ਮੈਂ ਮੇਰੇ ਵਰਗਾ ਚੰਗਾ ਬੰਦਾ ਸਿਆਸਤ 'ਚ ਨਹੀਂ ਹੋਣਾ ਚਾਹੀਦਾ, ਸਿਆਸਤਦਾਨ ਗੰਦੇ ਹੁੰਦੇ ਨੇ। ਇਹ ਕਹਿ ਕੇ ਤਾਂ ਆਰਾਮ ਨਾਲ ਉਹਨੇ ਕਲਟੀ ਮਾਰੀ ਅਤੇ ਨਿਕਲ ਗਿਆ ਭਾ ਸਨੀ ਦਿਓਲ, ਚੜ੍ਹਦੇ ਪੰਜਾਬ ਵਾਲਾ। ਇਸੇ ਤੋਂ ਇੱਧਰ ਵਾਲੇ ਬਿਆਨ ਵੇਖੇ ਨੇ ਅਤੇ ਮੈਂ ਹਿਸਾਬ ਲਾਇਆ ਕਿ ਭਾ ਜਿਹੜਾ ਸਾਡਾ ਹੈ ਉਹਨੂੰ ਫਿਰ ਇਮਰਾਨ ਖਾਨ ਕੋਲ ਹੀ ਘੱਲਦੀ ਹੈ, ਅਤੇ ਇਸੇ ਤਰੀਕੇ ਨਾਲ ਮਾਮਲਾ ਠੀਕ ਹੈ। ਲਓ ਜੀ ਮੈਨੂੰ ਹੁਣ ਇਜਾਜ਼ਤ ਦਿਓ, ਤੇ ਰੱਬ ਰੱਖ।